ਹੁਣ ਉਹਨਾਂ ਦੀ ਪਤਨੀ ਬੀਬੀ ਗੁਰਮੇਲ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ 7 ਸਫ਼ਿਆਂ ਦੀ ਸ਼ਿਕਾਇਤ ਦੇ ਵਿੱਚ 16 ਪੁਲਿਸ ਅਫਸਰਾਂ ਦੇ ਨਾਂ ਦਾ ਜ਼ਿਕਰ ਹੈ ਤੇ ਬੀਬੀ ਗੁਰਮੇਲ ਕੌਰ ਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਕੌਂਕੇ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਾਂ ਚਰਚਾ ਕਰਾਂਗੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਦੇ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਦੋ ਹੋਰ ਅਪਡੇਟਸ ਨੇ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਲਾਜ਼ਮੀ ਨੇ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਦੋਂ ਤੋਂ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਸੀਗੀ ਉਹ ਨਸ਼ਰ ਹੋਈ ਹੈ, ਉਸ ਰਿਪੋਰਟ ਨੇ ਇਸ ਕਾਂਡ ਦੇ ਬਾਰੇ ਜਿਹੜੇ ਗੁੱਝੇ ਭੇਤ ਸੀਗੇ ਉਹ ਲੋਕਾਂ ਦੇ ਸਾਹਮਣੇ ਲਿਆ ਖੜੇ ਕੀਤੇ ਨੇ ਤੇ ਪਿਛਲੇ 3 ਦਹਾਕਿਆਂ ਤੋਂ ਜਿਸ ਬੰਦੇ ਦੇ ਨਾਲ 2 ਵਾਰੀ ਬੇਇਨਸਾਫੀਆਂ ਹੋਈਆਂ। ਪਹਿਲੀ ਬੇਇਨਸਾਫੀ ਤਾਂ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਨੂੰ ਟੌਰਚਰ ਕੀਤਾ ਜਾਂਦਾ, ਘੋਟਣੇ ਵਰਗੇ ਅਫਸਰ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੇ ਆ ਤੇ ਦੂਜੇ ਪਾਸੇ ਇਸੇ ਹੀ ਮਾਮਲੇ ਦੇ ਵਿੱਚ ਉਹਨਾਂ ਨੂੰ ਕਾਨੂੰਨੀ ਤੌਰ ਤੇ ਭਗੌੜਾ ਲਾਇਆ ਜਾਂਦਾ। ਸੋ 2 ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਕਾਨੂੰਨ ਦੀ ਮਾਰ ਪਈ ਹੈ। ਹੁਣ ਉਹਨਾਂ ਦੀ ਇਸ ਕਿਲਿੰਗ ਦੇ ਨਾਲ ਜੁੜਿਆ ਹੋਇਆ, ਉਹਨਾਂ ਦੀ ਇਸ ਹਿਰਾਸਤੀ ਮੌਤ ਦੇ ਵਿੱਚ ਤਸ਼ੱਦਦ ਮੌਤ ਮਾਮਲੇ ਦੇ ਵਿੱਚ ਤਸ਼ੱਦਦ ਕਰਕੇ ਜਿਹੜੀ ਮੌਤ ਹੋਈ ਹੈ, 2 ਅਪਡੇਟਸ ਨੇ। ਪਹਿਲਾ ਤਾਂ ਇਹ ਹੈ ਕਿ ਉਹਨਾਂ ਦੀ ਜਿਹੜੇ ਧਰਮ ਪਤਨੀ ਨੇ ਬੀਬੀ ਗੁਰਮੇਲ ਕੌਰ ਜੀ, ਉਹਨਾਂ ਨੇ 21 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਈ ਹੋਰ ਪੱਖਾਂ ਨੂੰ ਖੰਗਾਲਿਆ। ਜਦੋਂ ਉਹਨਾਂ ਨੂੰ ਚੁੱਕਿਆ ਗਿਆ ਸੀ, ਕਿਵੇਂ ਉਹਨਾਂ ਨੂੰ ਮਾਰਿਆ ਗਿਆ, ਕਿਵੇਂ ਉਹਨਾਂ ਨੂੰ ਕੁੱਟਿਆ ਗਿਆ ਤੇ ਕਿਵੇਂ ਪੁਲਿਸ ਤਸ਼ੱਦਦ ਦੇ ਦੌਰਾਨ ਉਹਨਾਂ ਦੇ ਸਰੀਰ ਦੇ ਵਿੱਚ ਇੰਨੀ ਕੁ ਵੀ ਜਿਹੜੀ ਜ਼ੁਰਤ ਕਹਿ ਲਓ ਜਾਂ ਇੰਨੀ ਕੁ ਵੀ ਤਾਕਤ, ਇੰਨੀ ਕੁ ਵੀ ਸਮਰੱਥਾ ਨਹੀਂ ਸੀ ਬਚੀ ਕਿ ਉਹ ਆਪਣੇ ਪੈਰਾਂ 'ਤੇ ਖੜੇ ਤੱਕ ਹੋ ਸਕਦੇ। ਪਰ ਇੱਕ ਤਾਂ ਸਾਡੇ ਆਗੂ ਨੂੰ ਇਸ ਤਰੀਕੇ ਨਾਲ ਟੌਰਚਰ ਕੀਤਾ ਗਿਆ, ਦੂਜਾ ਪੁਲਿਸ ਰਿਕਾਰਡ ਦੇ ਵਿੱਚ ਉਹਨਾਂ ਨੂੰ ਭਗੌੜੇ ਐਲਾਨਿਆ ਗਿਆ ਤੇ ਤੀਜਾ ਉਸ ਮਾਮਲੇ ਦੇ ਵਿੱਚ ਸਾਡੀਆਂ ਜਿਹੜੀਆਂ ਪੰਥਕ ਨੁਮਾਇੰਦਾ ਜਥੇਬੰਦੀਆਂ ਨੇ ਜਾਂ ਪੰਥਕ ਆਗੂ ਸੀ ਜਾਂ ਹੋਰ ਜਿੰਨੇ ਵੀ ਸਾਡੀ ਇੱਕ ਪੰਥਕ ਨੁਮਾਇੰਦਾ ਜਮਾਤ ਸਿਆਸੀ ਤੌਰ 'ਤੇ ਅਕਾਲੀ ਦਲ ਰਿਹਾ, ਇਹਨਾਂ ਦੇ ਲੀਡਰਾਂ ਨੇ ਕੁਝ ਵੀ ਉਸ ਪੱਧਰ ਉੱਤੇ ਕੋਈ ਵੀ ਚਾਰਾਜੋਈ ਕਹਿ ਲਓ, ਕਾਨੂੰਨੀ ਚਾਰਾਜੋਈ ਜਾਂ ਹੋਰ ਕਾਨੂੰਨੀ ਰਾਹ ਅਖਤਿਆਰ ਨਹੀਂ ਕੀਤਾ, ਜਿਹਦੇ ਨਾਲ ਉਹਨਾਂ ਦੇ ਨਾਲ ਹੋਈਆਂ ਦੂਰੀਆਂ ਨਾਇਨਸਾਫੀਆਂ ਦਾ ਜਿਹੜਾ ਉਹ ਇੱਕ ਤਰੀਕੇ ਨਾਲ ਉਹ ਬਦਲਾ ਲਿਆ ਜਾਵੇ ਜਾਂ ਕਹਿ ਲਓ ਕਿ ਕਾਨੂੰਨੀ ਤੌਰ 'ਤੇ ਉਹਨੂੰ ਜਾਇਜ਼ ਕਰਾਰ ਦਿੱਤਾ ਜਾਵੇ ਜਾਂ ਕਾਨੂੰਨੀ ਤੌਰ 'ਤੇ ਜਿਹੜੇ ਦੋਸ਼ੀ ਲੋਕ ਸੀਗੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ। ਸੋ ਖੈਰ, ਅੱਜ ਇੱਕ ਤਾਂ 21 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ, ਪਰ ਇਹਦੇ 'ਚ ਵੀ ਕੰਟਰਾਡਿਕਸ਼ਨ ਹੈ ਕਿਉਂਕਿ ਇੱਕ ਅੰਗਰੇਜ਼ੀ ਵੈਬਸਾਈਟ ਇਹਨੂੰ 21 ਕਹਿ ਰਹੀ ਹੈ ਜਦਕਿ ਇੱਕ ਪੰਜਾਬੀ ਵੈਬਸਾਈਟ 'ਤੇ 16 ਪੁਲਿਸ ਮੁਲਾਜ਼ਮਾਂ ਦਾ ਜ਼ਿਕਰ ਹੈ। ਪਹਿਲਾਂ ਤਾਂ ਜੋ 2 ਅਪਡੇਟਸ ਨੇ ਮੈਂ ਤੁਹਾਡੇ ਨਾਲ ਉਹ ਸਾਂਝੇ ਕਰਦਾ ਤੇ ਉਸ ਤੋਂ ਬਾਅਦ ਇੱਕ ਜਿਹੜੀ ਇਹ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਿਹੜੀ FIR ਦਰਜ ਕਰਾਈ ਹੈ, ਇਹਦੇ ਵਿੱਚ ਕੁਝ ਝੋਲ ਨੇ ਜਿਹੜੇ ਕਿ ਸਰਬਜੀਤ ਵੇਰਕਾ ਨੇ ਉਹਨਾਂ ਦੇ ਉੱਤੇ ਉਂਗਲ ਧਰੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਫਿਰ ਵੀ ਜਥੇਦਾਰ ਸਾਹਿਬ ਨੂੰ ਜਿਹੜੀ 31 ਸਾਲਾਂ ਬਾਅਦ ਸ਼ਿਕਾਇਤ ਦਰਜ ਕਰਵਾਈ ਹੈ ਉਹਦੇ ਬਾਅਦ ਵੀ ਨਿਆਂ ਦੀ ਜਿਹੜੀ ਉਮੀਦ ਹੈ ਉਹ ਬਹੁਤ ਘੱਟ ਬਚੀ ਹੈ, ਉਹਦੇ 'ਚ ਗੁੰਜਾਇਸ਼ ਬਹੁਤ ਘੱਟ ਹੋ ਜਾਣੀ ਹੈ ਕਿ ਜਿਹੜੇ ਦੋਸ਼ੀ ਨੇ ਲੋਕ ਉਹਨਾਂ ਦੇ ਵਿਰੁੱਧ ਕਾਰਵਾਈ ਹੋਵੇ। ਖੈਰ, ਹੁਣ ਉਹਨਾਂ ਦੀ ਪਤਨੀ ਬੀਬੀ ਗੁਰਮੇਲ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ 7 ਸਫ਼ਿਆਂ ਦੀ ਸ਼ਿਕਾਇਤ ਦੇ ਵਿੱਚ 16 ਪੁਲਿਸ ਅਫਸਰਾਂ ਦੇ ਨਾਂ ਦਾ ਜ਼ਿਕਰ ਹੈ ਤੇ ਬੀਬੀ ਗੁਰਮੇਲ ਕੌਰ ਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਕੌਂਕੇ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਚ ਪੱਧਰੀ ਵਫਦ, ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ RS ਕਲੇਰ ਵੀ ਮੌਜੂਦ ਸਨ। ਜਦਕਿ ਦੂਜੇ ਪਾਸੇ ਇੱਕ ਅੰਗਰੇਜ਼ੀ ਦੀ ਵੈਬਸਾਈਟ ਆ ਉਹ ਰਿਪੋਰਟ ਕਰ ਰਹੀ ਹੈ ਕਿ ਉਹਨਾਂ ਨੇ 21 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਹੜੀ ਆ ਸ਼ਿਕਾਇਤ ਦਰਜ ਕਰਵਾਈ ਹੈ ਤੇ 2 ਸਾਬਕਾ DGP ਨੇ ਜਿਹਦੇ ਵਿੱਚ ਤੇ ਕਨੈਕਸ਼ਨ ਹੈ ਜਿਨ੍ਹਾਂ ਦਾ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਹਿਰਾਸਤੀ ਮੌਤ ਮਾਮਲੇ ਨਾਲ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਜਗਰਾਉਂ ਪੁਲਿਸ ਨੂੰ ਹੀ ਉਹਨਾਂ ਨੇ ਕੰਪਲੇਂਟ ਜਿਹੜੀ ਦਿੱਤੀ ਹੈ ਤੇ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਜਗਰਾਉਂ ਪੁਲਿਸ ਦੇ ਹੀ ਅਹਿਮ ਪੁਲਿਸ ਅਫਸਰਾਂ ਦੇ ਖਿਲਾਫ ਜਿਹੜੀ ਰਿਪੋਰਟ ਆ ਜਾਂ ਜਿਹੜਾ ਕਿਹਾ ਜਾਂਦਾ ਜਿਹੜੀ ਰਿਪੋਰਟ ਬੀਪੀ ਤਿਵਾੜੀ ਦੀ ਹੈ, ਉਸ ਰਿਪੋਰਟ ਨੂੰ ਉਹੀ ਪੁਲਿਸ ਅਫਸਰ ਜਾਂ ਉਸੇ ਥਾਣੇ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਉੱਤੇ ਉਹ ਰਿਪੋਰਟ ਸਵਾਲ ਜਿਹੜੇ ਆ ਉਹ ਖੜੇ ਕਰਦੀ ਹੈ। ਖੈਰ, ਉਹ ਕਹਿੰਦੇ ਨੇ ਕਿ 31 ਸਾਲ ਹੋ ਚੁੱਕੇ ਆ, ਸਾਨੂੰ ਇਨਸਾਫ ਨਹੀਂ ਮਿਲਿਆ ਤੇ ਦਸੰਬਰ 25 ਨੂੰ ਉਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ, ਜਿਹੜੀ ਕਿ ਗੈਰ ਕਾਨੂੰਨੀ ਕਸਟਡੀ ਸੀਗੀ, ਅਨਲੌਫੁਲ ਕਸਟਡੀ। ਤੇ ਉਹਦੇ ਨਾਲ ਹੀ ਉਹ ਕਹਿੰਦੇ ਕਿ 20 ਦਸੰਬਰ ਨੂੰ ਫਿਰ ਉਹਨਾਂ ਨੂੰ ਚੱਕਿਆ ਗਿਆ ਸੀ ਜਦੋਂ ਗੁਰਮੀਤ ਸਿੰਘ ਜਿਹੜਾ ਜਗਰਾਉਂ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਸੀ, SHO ਸੀਗਾ ਤੇ ਉਹ ਹੁਣ ਸਦਰ ਜਗਰਾਉਂ ਪੁਲਿਸ ਸਟੇਸ਼ਨ ਬਣ ਗਿਆ ਜਿਹੜਾ ਪਹਿਲਾਂ ਸੀਗਾ। ਤਾਂ ਉਹ ਕਹਿੰਦੇ ਕਿ ਉਸ ਤੋਂ ਬਾਅਦ 20 ਦਸੰਬਰ ਦੀ ਗੱਲ ਆ ਤੇ ਉਸ ਤੋਂ ਬਾਅਦ 21 ਦਸੰਬਰ ਦੀ ਗੱਲ ਆ ਜਦੋਂ ਉਹਨਾਂ ਨੂੰ ਮਤਲਬ 25 ਦਸੰਬਰ ਦੀ ਗੱਲ ਆ, ਪਰ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਕਿ 28 ਦਸੰਬਰ ਦੀ ਗੱਲ ਹੈ ਜਿਸ ਤੋਂ ਬਾਅਦ ਉਹਨਾਂ ਨੂੰ
ਜਿਉਂਦਾ ਨਹੀਂ ਦੇਖਿਆ ਗਿਆ। ਤੇ ਉਸ ਤੋਂ ਬਾਅਦ ਹੀ ਆਪਾਂ ਦੇਖਦੇ ਹਾਂ ਕਿ ਉਹਨਾਂ ਨੂੰ ਜਿਹੜੇ ਦੇਖਿਆ ਜਿਨ੍ਹਾਂ ਲੋਕਾਂ ਨੇ, ਉਹ ਬਿਆਨ ਕਰਦੇ ਨੇ ਕਹਾਣੀਆਂ, ਔਰ ਬੜੀਆਂ ਦਰਦਨਾਕ ਕਹਾਣੀਆਂ ਨੇ ਜੋ ਉਹਨਾਂ ਦੇ ਨਾਲ ਵਾਪਰੀਆਂ। ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ, ਤੇ ਉਹਨਾਂ ਦੀ ਮੌਤ ਤੋਂ ਬਾਅਦ ਪੁਲਿਸ ਰਿਕਾਰਡ ਦੇ ਵਿੱਚ ਉਹਨਾਂ ਦਾ ਭਗੌੜੇ ਹੋ ਜਾਣਾ। ਹੁਣ ਜਿਹੜੇ ਸਰਬਜੀਤ ਵੇਰਕਾ ਨੇ, ਜਿਹੜੇ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਨੇ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਨੇ ਮਰਹੂਮ ਕੌਂਕੇ ਦੀ ਪਤਨੀ ਗੁਰਮੇਲ ਕੌਰ ਨੂੰ ਉਹਨਾਂ ਨੇ ਇੱਕ ਪੱਤਰ ਲਿਖਿਆ, ਤੇ ਪੱਤਰ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਤੱਥ ਜਾਂ ਕਈ ਤਰ੍ਹਾਂ ਦੇ ਅਹਿਮ ਪਹਿਲੂ ਕਹਿ ਸਕਦੇ ਆਪਾਂ, ਉਹ ਛੋਹੇ ਨੇ। ਉਹਨਾਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨਾਂ 'ਚ ਜੋ ਸ਼ਿਕਾਇਤ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਦਰਜ ਕਰਵਾਈ ਹੈ, ਉਸ ਸ਼ਿਕਾਇਤ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਨੇ, ਤੇ ਜੇਕਰ ਕਿਹਾ ਜਾਵੇ ਤਾਂ ਸਾਫ਼ ਤੌਰ 'ਤੇ ਉਹ ਜਿਹੜਾ ਰਾਹ ਹੈ ਉਹ ਨਿਆਂ ਵੱਲ ਨਹੀਂ ਜਾਂਦਾ। ਹੁਣ ਸਰਬਜੀਤ ਸਿੰਘ ਵੇਰਕਾ ਜਿਹੜੇ ਨੇ ਉਹ ਉਹੀ ਨੇ ਜਿਨ੍ਹਾਂ ਨੇ ਇਹ ਰਿਪੋਰਟ ਦੇ ਬਾਰੇ ਸਭ ਤੋਂ ਪਹਿਲਾਂ, ਇਸ ਰਿਪੋਰਟ ਬਾਰੇ ਜਿਹੜੇ ਅਹਿਮ ਪਹਿਲੂ ਸੀ ਉਹ ਨਸ਼ਰ ਕੀਤੇ ਸੀਗੇ ਬੀਪੀ ਤਿਵਾੜੀ ਦੀ ਰਿਪੋਰਟ ਤੋਂ ਬਾਅਦ। ਇੱਕ ਜਿਹੜੀ ਇਨਕੁਆਇਰੀ ਹੋਈ ਸੀ ਉਸ ਰਿਪੋਰਟ ਬਾਰੇ ਰਿਪੋਰਟ ਇਹ ਜਥੇਬੰਦੀ ਨੇ ਕੀਤੀ ਸੀ, ਤੇ ਬੀਪੀ ਤਿਵਾੜੀ ਬਾਰੇ ਰਿਪੋਰਟ ਬਾਦਲ ਸਰਕਾਰ ਨੂੰ ਸੌਂਪ ਦਿੱਤੀ, ਪਰ ਇਹ ਰਿਪੋਰਟ ਦਬੀ ਰਹੀ। ਹੁਣ ਪਿਛਲੇ ਦਿਨੀ ਇਹ ਤਾਂ ਦੋ ਅਪਡੇਟਸ ਸੀਗੀਆਂ ਕਿ ਇੱਕ ਤਾਂ 21 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸ਼ਿਕਾਇਤ ਹੋਈ ਹੈ, ਤੇ ਦੂਜਾ ਜਿਹੜਾ ਸਰਬਜੀਤ ਵੇਰਕਾ ਨੇ ਉਹਨਾਂ ਨੇ ਇੱਕ ਮਤਲਬ ਕਿ ਪੱਤਰ ਲਿਖਿਆ। ਇਸ ਸਰਬਜੀਤ ਵੇਰਕਾ ਦਾ ਪੱਤਰ ਜਿਹੜਾ ਉਹ ਬੀਬੀ ਕੌਂਕੇ ਨੂੰ ਲਿਖਿਆ, ਗੁਰਮੇਲ ਕੌਰ ਨੂੰ ਲਿਖਿਆ ਗਿਆ ਕਿ ਤੁਸੀਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਹੈ ਉਹਦੇ 'ਚ ਖਾਮੀਆਂ ਨੇ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਹੁਣ ਪਿਛਲੇ ਦਿਨੀ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਸੀ ਦਰਬਾਰ ਸਾਹਿਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ। ਤਾਂ ਉਹਦੇ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਤੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤਾਂ ਨਹੀਂ ਰਹੇ, ਤੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੂੰ ਸਜ਼ਾ ਦੇਣ ਦਾ ਜਿਹੜਾ ਪੰਥਕ ਤੌਰ 'ਤੇ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਗੱਲ ਉੱਠੀ ਸੀਗੀ, ਤੇ ਇਹਨਾਂ ਨੂੰ ਸਜ਼ਾ ਦੇਣ ਦੀ ਗੱਲ ਕਹੀ ਗਈ ਸੀ ਕਿਉਂਕਿ ਉਹੀ ਲੋਕ ਨੇ ਜਿਨ੍ਹਾਂ ਨੇ ਇਸ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕੀਤੀ। ਤੇ ਇਹਦੇ ਨਾਲ ਨਾਲ ਇਹ ਵੀ ਗੱਲ ਕਹੀ ਗਈ ਸੀਗੀ ਕਿ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਕਾਰਵਾਈ ਨਹੀਂ ਹੋਈ, ਇਸ ਮਾਮਲੇ ਦੇ ਵਿੱਚ ਬਾਦਲ ਤੋਂ ਜਿਹੜਾ ਫਖਰੇ ਕੌਮ ਦਾ ਐਵਾਰਡ ਹੈ ਉਹ ਵੀ ਵਾਪਸ ਲਿਆ ਜਾਣਾ ਚਾਹੀਦਾ। ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਦੇ ਲੀਡਰ, ਚਾਹੇ ਉਹ ਪ੍ਰੇਮ ਸਿੰਘ ਚੰਦੂਮਾਜਰਾ ਹੋਣ, ਚਾਹੇ ਉਹ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ ਪਰਮਬੰਸ ਸਿੰਘ ਬੰਟੀ ਰਮਾਣਾ ਹੋਣ, ਸ਼ਾਇਦ ਪਰਮਬੰਸ ਸਿੰਘ ਬੰਟੀ ਰਮਾਣਾ, ਚਾਹੇ ਉਹ ਵਿਰਸਾ ਸਿੰਘ ਵਲਟੋਆ ਹੋਣ, ਚਾਹੇ ਹੋਰ, ਉਹ ਟੀਵੀ ਡਿਬੇਟਾਂ ਤੇ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਇਹ ਰਿਪੋਰਟ ਗਲਤ ਹੈ। ਜੇਕਰ ਇਹ ਰਿਪੋਰਟ ਗਲਤ ਹੈ ਤਾਂ ਤੁਸੀਂ ਇਸ ਰਿਪੋਰਟ ਨੂੰ ਉਦੋਂ ਹੀ ਰੱਦ ਕਰ ਦੇ, ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਗਲਤ ਹੈ ਤਾਂ ਇਹ ਤਾਂ ਦੱਸੋ ਨਾ ਕਿ ਗਲਤ ਕਿਵੇਂ ਹੈ, ਕਿ ਇਹ ਘਟਨਾ ਨਹੀਂ ਵਾਪਰੀ, ਜਾਂ ਤਾਂ ਇਸ ਘਟਨਾ ਨੂੰ ਰੱਦ ਕਰੋ। ਜੇ ਇਹ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹ ਕਹੋ ਕਿ ਉਸ ਬੰਦੇ ਦੀ ਮੌਤ ਨਹੀਂ ਹੋਈ। ਜੇ ਇਹ ਵੀ ਨਹੀਂ ਕਹਿ ਸਕਦੇ ਤਾਂ ਫਿਰ ਉਹ ਦੱਸੋ ਨਾ ਜਿਹੜੇ ਪਹਿਲੂਆਂ ਦੇ ਆਧਾਰ 'ਤੇ ਤੁਸੀਂ ਕਹਿੰਦੇ ਹੋ ਕਿ ਇਹ ਰਿਪੋਰਟ ਗਲਤ ਹੈ। ਬੀਪੀ ਤਿਵਾੜੀ ਦੀ ਰਿਪੋਰਟ ਹੁਣ ਤੱਕ ਦੱਬੀ ਰਹੀ ਹੈ, 1997, 98 ਦੀਆਂ, 99 ਦੀਆਂ ਇਹ ਗੱਲਾਂ ਨੇ। ਹੁਣ ਦੂਜੀ ਗੱਲ ਇਹ ਹੈ ਕਿ ਇਹ ਕਿੰਨਾ ਲੋਕਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਪਾਕ ਸਾਫ਼ ਨੇ, ਜਿਨ੍ਹਾਂ ਦੇ ਉੱਤੇ ਇਹ ਰਿਪੋਰਟ ਉਂਗਲ ਧਰਦੀ ਹੈ, ਪਰ ਅਸਲ ਦੇ ਵਿੱਚ ਨੁਕਤਾ ਇਹ ਕੋਈ ਚੱਕ ਨਹੀਂ ਰਿਹਾ। ਉਹ ਇਹ ਹੈ ਕਿ ਇਹ ਇੱਕ ਰਿਪੋਰਟ ਹੈ ਜਿਸ ਤੋਂ ਬਾਅਦ FIR ਦਰਜ ਹੋਣੀ ਸੀਗੀ, ਤੇ ਜੇਕਰ ਇਹ ਰਿਪੋਰਟ ਪਹਿਲਾਂ ਆ ਜਾਂਦੀ ਤਾਂ ਸ਼ਾਇਦ ਉਦੋਂ FIR ਦਰਜ ਹੋ ਜਾਂਦੀ, ਤੇ FIR ਤੋਂ ਬਾਅਦ ਜਾਂਚ ਹੋਣੀ ਸੀਗੀ, ਤੇ ਜਾਂਚ ਤੋਂ ਬਾਅਦ ਉਹਨਾਂ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਸਕਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਹੈ। ਹੁਣ ਤੁਸੀਂ ਬਹੁਤ ਮਾਮਲਿਆਂ ਦੇ ਵਿੱਚ ਦੇਖੋਗੇ ਕਿ ਇੱਕ ਵਾਰੀ ਬਹਿਬਲ ਕਲਾਂ ਬਰਗਾੜੀ ਮਾਮਲੇ ਦੇ ਵਿੱਚ ਵੀ ਕਾਊਂਟਰ FIR ਦਰਜ ਹੋ ਗਈ ਸੀਗੀ ਪੁਲਿਸ 'ਤੇ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਅਣਪਛਾਤੀ ਪੁਲਿਸ, ਮਤਲਬ ਕਿ ਆਪਾਂ ਆਮ ਹੀ ਕਹਿ ਦਿੰਦੇ ਅਣਪਛਾਤੀ ਪੁਲਿਸ, ਕਦੇ ਅਫਸਰ ਵੀ ਅਣਪਛਾਤੇ ਹੋਏ ਆ, ਕਦੇ ਇਹ ਵੀ ਕਿਹਾ ਗਿਆ ਕਿ ਕਿਸੇ ਨੇ ਸਵਾਲ ਚੁੱਕਿਆ ਕਿ ਅਫਸਰ ਜਿਨ੍ਹਾਂ ਦੀ ਰੋਜ਼ ਡਿਊਟੀ ਤੈਅ ਹੁੰਦੀ ਹੈ, ਕਿੱਥੇ ਜਾਣਾ ਹੈ, ਡਿਊਟੀ ਲੱਗਦੀ ਹੈ, ਬਕਾਇਦਾ ਨਾਂ ਦੇ ਆਧਾਰ 'ਤੇ ਉਹਨਾਂ ਨੂੰ ਤਰੱਕੀਆਂ ਮਿਲਦੀਆਂ, ਉਹ ਅਣਪਛਾਤੇ ਕਿਉਂ ਹੋ ਜਾਂਦੇ ਨੇ, ਕਿਵੇਂ ਹੋ ਜਾਂਦੇ ਨੇ, ਇੱਕ ਵੱਡਾ ਸਵਾਲ ਹੈ। ਪਰ ਇਹਦੇ ਨਾਲ ਨਾਲ ਇੱਕ ਚੀਜ਼ ਹਰ ਬੰਦਾ ਜਿਹੜਾ ਉਹ ਕਹਿ ਰਿਹਾ, ਕਦੇ ਕੋਈ ਕਹਿ ਦਿੰਦਾ ਜੀ ਇਹ ਮਸਲਾ ਪੋਲੀਟੀਕਲ ਹੈ, ਕਦੇ ਕੋਈ ਕਹਿ ਦਿੰਦਾ ਜੀ ਇਹ ਮਸਲਾ ਸਿਰਫ ਮਨੁੱਖੀ ਹੱਕਾਂ ਦਾ ਹੈ, ਕਦੇ ਕੋਈ ਕਹਿ ਦਿੰਦਾ ਜੀ ਇਹ ਮਸਲਾ ਪੰਥਕ ਹੈ। ਨਾ ਤਾਂ ਇਹ ਮਸਲਾ ਨਿਰੋਲ ਪੰਥਕੀ ਹੈ, ਪੰਥਕ ਹੈ ਪਰ ਇਕੱਲਾ ਪੰਥਕ ਨਹੀਂ ਹੈ, ਨਾ ਤਾਂ ਇਕੱਲਾ ਪੰਥਕ ਹੈ, ਨਾ ਇਕੱਲਾ ਪੋਲੀਟੀਕਲ ਹੈ, ਨਾ ਇਕੱਲਾ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ। ਇਹ ਸਾਰੀਆਂ ਧਿਰਾਂ ਦਾ ਹੀ ਮਸਲਾ ਹੈ। ਇਹ ਪੰਥਕ ਮਸਲਾ ਵੀ ਹੈ, ਇਹ ਸਿਆਸੀ ਮਸਲਾ ਵੀ ਹੈ, ਤੇ ਇਹ ਸਿਸਟਮ ਦਾ ਮਸਲਾ ਵੀ ਹੈ ਜਿਹਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਲਈ ਇਹ ਪ੍ਰਵਾਨਗੀ ਦਿੱਤੀ ਜਾਂ ਕੀਤੀਆਂ ਜਾਂ ਉਹ ਮੂਕ ਦਰਸ਼ਕ ਬਣਿਆ ਰਿਹਾ, ਉਹਨੇ ਰੋਕਿਆ ਨਹੀਂ ਗਾ। ਔਰ ਇਹ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਵੀ ਮਾਮਲਾ। ਸੋ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਜਿਹੜਾ ਇਹ ਸਵਾਲ ਆ ਉਹ ਐਡਰੈਸ ਹੋਣੇ ਚਾਹੀਦੇ, ਤੇ ਜਿਹੜੇ ਅਸਲ ਸਵਾਲ ਉੱਠ ਰਹੇ ਨੇ ਉਹ ਇਹ ਹੈ ਕਿ KPS ਗਿੱਲ ਦਾ ਜ਼ਿਕਰ ਨਹੀਂ ਹੈ ਅਸਲ ਦੇ ਵਿੱਚ ਬਾਏ ਨੇਮ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਬਾਬਤ ਸ਼ਿਕਾਇਤ ਆ ਜਾਂ ਕਿਵੇਂ ਆ। ਤੇ ਇੱਕ ਹੋਰ ਥਾਣੇਦਾਰ ਦਾ ਜ਼ਿਕਰ ਹੈ ਜਿਸ ਹਾਲਾਂਕਿ ਜਥੇਦਾਰ ਸਾਹਿਬ ਨੂੰ ਉਸ ਥਾਣੇਦਾਰ ਨੇ ਇੰਟੈਰੋਗੇਟ ਕੀਤਾ ਸੀ, ਪਰ ਇਸ ਸ਼ਿਕਾਇਤ ਦੇ ਬਾਰੇ ਕਿਹਾ ਜਾ ਰਿਹਾ ਕਿ ਇਸ ਸ਼ਿਕਾਇਤ ਦੇ ਵਿੱਚ ਉਹਦਾ ਨਾਂ ਨਹੀਂ ਹੈ, ਉਹਦਾ ਜ਼ਿਕਰ ਨਹੀਂ ਹੈ, KPS ਗਿੱਲ ਦਾ ਜ਼ਿਕਰ ਨਹੀਂ ਹੈ।
ਸੋ ਕੁੱਲ ਮਿਲਾ ਕੇ 31 ਸਾਲਾਂ ਬਾਅਦ 21 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ, ਭਾਈ ਸਾਹਿਬ ਦੀ ਪਤਨੀ ਵੱਲੋਂ, ਗੁਰਮੇਲ ਕੌਰ ਜੀ ਵੱਲੋਂ ਤੇ ਉਹਨਾਂ ਦੇ ਪੁੱਤਰ ਵੱਲੋਂ। ਪਰ ਇਹਦੇ ਨਾਲ ਹੀ ਸਰਬਜੀਤ ਸਿੰਘ ਵੇਰਕਾ ਜਿਹੜੇ ਕਿ ਪਹਿਲਾਂ ਰਿਪੋਰਟ ਦੇ ਬਾਬਤ ਉਹਨਾਂ ਨੇ ਪੈਰਵਾਈ ਕੀਤੀ, ਫਿਰ ਹੁਣ ਉਹ ਇਸ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਕੁਝ ਸਵਾਲ ਚੁੱਕ ਰਹੇ ਨੇ, ਜਿਨ੍ਹਾਂ ਸਵਾਲਾਂ ਨੂੰ ਐਡਰੈਸ ਕਰਨਾ ਜ਼ਰੂਰੀ ਹੈ। ਤੇ ਜਿਹੜੀ ਗੱਲ ਸਾਡੇ ਪੋਲੀਟੀਕਲ ਧਿਰਾਂ ਦੀ ਹੈ, ਉਹ ਇਸ ਮਾਮਲੇ ਦੇ ਵਿੱਚ ਪਹਿਲੇ ਦਿਨ ਤੋਂ ਹੀ ਨੰਗੇ ਹੋ ਗਏ ਸੀਗੇ, ਉਹਨਾਂ ਬਾਰੇ ਹੁਣ ਆਪਾਂ ਕੋਈ ਚਰਚਾ ਵਾਲੀ ਕਰਨੀ ਨਹੀਂ ਚਾਹੁੰਦੇ। ਮਸਲਾ ਸਿਰਫ ਇੰਨਾ ਹੈ ਕਿ ਇੱਕ ਕੌਮ ਦੇ ਜਥੇਦਾਰ ਦੇ ਨਾਲ ਇਹ ਤਸ਼ੱਦਦ ਹੋਇਆ, ਉਹਨਾਂ ਦੀ ਹਿਰਾਸਤ ਦੇ ਵਿੱਚ ਮੌਤ ਹੋਈ, ਅਣਮਨੁੱਖੀ ਤਸ਼ੱਦਦ ਉਹਨਾਂ ਦੇ ਹੋਇਆ। ਤੇ ਇਸ ਤਸ਼ੱਦਦ ਹੋਣ ਦੇ ਬਾਵਜੂਦ ਜਿਹੜੇ ਲੋਕ ਕੌਮ ਦੇ ਕਰਤਾ ਧਰਤਾ ਬਣੇ ਹੋਏ ਸੀ, ਆਗੂ ਬਣੇ ਹੋਏ ਸੀ, ਮੂਹਰੇ ਲੱਗੇ ਹੋਏ ਸੀ, ਉਹਨਾਂ ਲੋਕਾਂ ਨੇ ਨਾ ਸਿਰਫ ਉਹਨੂੰ ਇਨਸਾਫ ਦਿਵਾਉਣ ਵਾਲੀ ਪਹਿਲ ਜਿਹੜੀ ਕਰਨੀ ਸੀ, ਨਾ ਸਿਰਫ ਉਹ ਨਹੀਂ ਕੀਤੀ, ਬਲਕਿ ਉਹਨੂੰ ਜਿਹੜਾ ਬਣਦਾ ਨਿਆਂ ਸੀ, ਬਣਦਾ ਸਮਾਜਿਕ ਰੁਤਬਾ ਸੀ, ਉਹਦੀ ਸ਼ਹੀਦੀ ਤੋਂ ਬਾਅਦ ਕਾਇਮ ਰੱਖਣਾ ਸੀ, ਉਹ ਵੀ ਨਹੀਂ ਰੱਖ ਸਕੇ। ਖੈਰ, ਹੁਣ ਇਸ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਵਰਸ਼ਨ ਆਉਂਦਾ, ਉਹਨਾਂ ਦੇ ਵਕੀਲ ਕੀ ਕਾਨੂੰਨੀ ਤੌਰ ਤੇ ਕਹਿੰਦੇ ਨੇ, ਕਿਉਂਕਿ ਜਿੱਦੇ ਸ਼ਿਕਾਇਤ ਦਰਜ ਕਰਵਾਈ ਉਹ ਨਾਲ ਗਏ ਸੀਗੇ, ਇਹਦੇ ਬਾਰੇ ਹਾਲੇ ਤੱਕ ਕੋਈ ਅਪਡੇਟ ਜਿਹੜੀ ਆਪਣੇ ਕੋਲੇ ਨਹੀਂ ਪਹੁੰਚੀ ਹੈ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।